अच्छा जी सर, ये शीश महल शाहजहां ने बनवाया ਸੀ 1631 ਤੋਂ 45 ਤੱਕ ਇਹਦੀ ਤਾਮੀਰਾਤ ਰਹੀਆਂ ਨੇ ਤੇ ਇਹ ਸ਼ਾਹਜਹਾਂ 19 ਮੁਗਲ ਬਾਦਸ਼ਾਹਾਂ ਵਿੱਚੋਂ ਆਪ ਇੰਜੀਨੀਅਰ ਸਨ। ਇਹਨਾਂ ਦੇ ਕੋਲ 37 ਇੰਜੀਨੀਅਰ ਦੀ ਟੀਮ ਸੀ, 1.5 ਲੱਖ ਮਿਸਤਰੀ ਮਜ਼ਦੂਰ ਹੈ ਸਨ। ਤੁਸੀਂ ਸੁਣਿਆ ਹੋਣਾ ਕਿ ਸ਼ਾਹਜਹਾਂ ਨੇ ਨਾ ਤਾਜ ਮਹਿਲ ਬਣਵਾ ਕੇ ਹੱਥ ਕਟਵਾਤੇ ਸਨ। ਫਿਜ਼ੀਕਲੀ ਨਹੀਂ ਸੀ ਕਟਵਾਏ, ਲੌਜੀਕਲੀ ਕਟਵਾਏ ਸਨ, ਕਿਉਂਕਿ ਕੰਟਰੈਕਟ ਸਾਈਨ ਹੋਏ ਸਨ ਕਿ ਤੁਸੀਂ ਇਸ ਤੋਂ ਬਾਅਦ ਕੋਈ ਹੋਰ ਕੰਮ ਨਹੀਂ ਕਰੋਗੇ। ਤੇ ਉਹਨਾਂ ਦਾ ਸਗਾ ਭਰਾ ਵੀ ਆ ਜਾਂਦਾ ਤੇ ਕਹਿੰਦੇ ਅਸੀਂ ਤੇ ਹੱਥ ਫੜ ਕੇ ਦੇ ਬੈਠੇ ਹਾਂ ਜੀ, ਹੁਣ ਅਸੀਂ ਕੰਮ ਨਹੀਂ ਕਰ ਸਕਦੇ, ਕਿਉਂਕਿ ਬਾਦਸ਼ਾਹ ਦੇ ਨਾਲ ਕੰਟਰੈਕਟ ਸਾਈਨ ਹੋਇਆ ਸੀ ਜੀ। ਹਾਂਜੀ, ਉਹ ਫਿਜ਼ੀਕਲੀ ਨਹੀਂ ਸੀ, ਲੌਜੀਕਲੀ ਕਟਵਾਇਆ ਸਨ। ਤੇ ਇੱਕ ਵੈਸੇ ਤਾਰੀਖ ਨਾਲ ਲੈਣਾ ਦੇਣਾ ਕੁਝ ਵੀ ਨਹੀਂ ਹੈ ਇਸ ਗੱਲ ਨਾਲ ਜਿਹੜੀ ਮੈਂ ਤੁਹਾਨੂੰ ਬਿਆਨ ਕਰ ਰਿਹਾ। ਉਹ ਬੇਗਮ ਮੁਮਤਾਜ਼ ਨੇ ਕੋਈ ਫਰਮਾਇਸ਼ ਕੀਤੀ ਅਸਮਾਨੋਂ ਚੰਦ ਸਿਤਾਰੇ ਤੋੜ ਲਿਆਓ, ਤੇ ਤਾਰੀਖ ਨਾਲ ਇਹਦਾ ਕੋਈ ਲੈਣ ਦੇਣ, ਕਿਉਂਕਿ ਬਹੁਤ ਸਾਰੇ ਐਗਜ਼ਾਮਪਲਸ ਹੈ ਨੇ ਮੇਰੇ ਕੋਲ। ਦੂਸਰੀ ਇਮਾਰਤਾਂ ਦੇ ਵਿੱਚ ਹੀ ਮਿਰਰ ਦਾ ਕੰਮ ਹੋਇਆ, ਆਇਨਾਕਾਰੀ ਦਾ ਕੰਮ ਹੋਇਆ ਬੜਾ ਸ਼ਾਨਦਾਰ। ਚਨਿਓਟ ਦੇ ਵਿੱਚ ਹੈ ਹਵੇਲੀ ਆਪਣਾ ਉਮਰ ਹਯਾਤ ਦੀ, ਉਹਦੇ 'ਚ ਆਇਨਾਕਾਰੀ ਦਾ ਬਹੁਤ ਸਾਰਾ ਕੰਮ ਹੈ। ਤੇ ਉਹਦੀ ਬੇਗਮ ਨੇ ਤੇ ਨਹੀਂ ਕਿ ਅਸਮਾਨੋਂ ਚੰਦ ਸਿਤਾਰੇ ਤੋੜ ਲਿਆ। ਤੇ ਲੌਜੀਕਲੀ ਉਦੋਂ ਦਾ ਇਹ ਜਦੀਦ ਕੰਮ ਸੀ, ਇਹ ਮਰਕਰੀ ਦਾ ਕੰਮ ਘਲਾਉਂਦਾ। ਤੇ ਇਹ ਸਾਰਾ ਜਿਹੜਾ ਮਿਰਰ ਸੀ ਇਹ ਸੀਰੀਆ ਤੋਂ ਉਦੋਂ ਮੰਗਵਾਇਆ ਜਾਂਦਾ ਸੀ। ਇਹ ਪੂਰੀ ਪਾਣੀ ਦੀ ਟੈਂਕੀ ਬਣਾਈ ਗਈ, ਇਹ ਆਬਸ਼ਾਰ, ਇਹ ਤਲਾਬ, ਇੱਥੇ ਪਾਣੀ ਛੱਡਿਆ ਜਾਂਦਾ ਸੀ ਰਾਤ ਦੇ ਵਕਤ ਨਾ, ਰਿਫਲੈਕਸ਼ਨ ਨਾਲ ਉੱਥੇ ਚੰਦ ਸਿਤਾਰੇ ਨਜ਼ਰ ਆਉਂਦੇ ਸੀ। ਅੱਛਾ, ਤੇ ਇੱਕ ਇੱਕ ਚੀਜ਼ ਦੇ ਕਈ ਮਕਾਸਦ ਹੁੰਦੇ ਸਨ, ਕਈ ਪਰਪਸ ਰੱਖਦੇ ਸਨ। ਇਹਦੇ ਬਾਰੇ ਤੁਹਾਨੂੰ ਦੱਸਿਆ। ਅੱਛਾ, ਇਹ ਤਲਾਬ ਦਾ ਜਿਹੜਾ ਨਾ ਇਹ ਵਾਟਰ ਟੈਂਕਰ ਆ, ਠੀਕ, ਇਹ ਪਾਣੀ ਦਿਨ ਦੇ ਟਾਈਮ ਇਹਦੇ ਵਿੱਚ ਛੱਡ ਦਿੰਦੇ ਸਨ, ਜਿਹੜਾ ਥੱਲੇ ਇਮਾਰਤ ਸਰਕਲ ਕਰਦਾ ਸੀ ਇਮਾਰਤ ਨੂੰ ਠੰਡਾ ਰੱਖਣ ਵਾਸਤੇ, ਆਕਸੀਜਨ ਵਾਸਤੇ। ਔਰ ਦੂਸਰਾ ਇਹ ਜਿਹੜਾ ਉੱਤੇ ਪਲੇਸ ਬਣਿਆ, ਇੱਥੇ ਮੁਕਰਨੇ ਰਕਸ ਵੀ ਕਰਦੀ ਸੀ, ਰਕਸ ਸਰੂਰ ਦੀ ਮਹਿਫਲਾਂ ਵੀ ਹੋ ਜਾਂਦੀਆਂ ਸਨ। ਇਹ ਡਾਂਸਿੰਗ ਫਲੋਰ ਵੀ ਘਲਾਉਂਦਾ। ਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਨਾ ਕਹਿ ਸਕੋ ਮੌਸਮਾਂ ਦੀ ਅਕਾਸੀ ਵੀ ਹੁੰਦੀ ਹੈ। ਹੁਣ ਸਰਦੀਆਂ ਨੇ ਤੇ ਇੱਧਰ ਸੂਰਜ ਗਰੂਬ ਗਰਮੀਆਂ 'ਚ ਇੱਥੇ ਹੁੰਦਾ ਹੋਏਗਾ, ਇਹ ਦਰਮਿਆਨ 'ਚ ਮਤਲਬ ਬਹਾਰ ਦੇ ਵਿੱਚ ਇਹ ਵੀ ਕਨਸੈਪਟ ਦਿੱਤਾ ਜਾਂਦਾ। ਇਹ ਨੌਲੱਖਾ ਪੈਲੇਸ ਹੈ ਵੇ, ਬੇਗਮ ਮੁਮਤਾਜ਼ ਜਿਹੜਾ ਸਿਰ ਤੇ ਤਾਜ ਰੱਖਦੀ ਸੀ ਉਹਦੇ ਮਾਡਲ ਨਾਲ ਇਹਨੂੰ ਬਣਾਇਆ ਗਿਆ, ਕਿਉਂਕਿ ਉਹ ਕਹਿੰਦੇ ਮੈਂ ਸਿਰ ਤਾਜ ਰੱਖਦੀ ਨਾ ਸਿਰ ਤੇ ਮੇਰੇ ਸਿਰ 'ਚ ਦਰਦ ਹੁੰਦਾ, ਤੇ ਉਹਨਾਂ ਨੇ ਬਣਵਾਤਾ। ਅੱਛਾ, ਤੇ ਇਹ ਸਾਰਾ ਜਿਹੜਾ ਹੈ ਵੇ ਇਹਦੇ ਉੱਤੇ ਮਹਿਲ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਇਆ ਸੀ। ਉਹਨੂੰ ਬਾਲਾਖਾਨਾ ਕਿਹਾ, ਉੱਥੋਂ ਰਸਤੇ ਜਾਂਦੇ ਸਨ ਉੱਤੇ, ਜਿਹੜਾ ਬਾਅਦ 'ਚੋਂ ਬ੍ਰਿਟਿਸ਼ ਨੇ ਗਿਰਾਇਆ। ਤੇ ਇਹ ਜਿਹੜੀ ਨਾ ਇਮਾਰਤ ਬਰਕਰਾਰ ਰੱਖੀ। ਅੱਛਾ, ਬਾਦਸ਼ਾਹ ਸਲਾਮਤ, ਤੁਸੀਂ ਮੁਮਤਾਜ਼ ਬੇਗਮ ਵਾਸਤੇ ਕੀ ਬਣਵਾ ਸਰ ਮੈਂ ਇਹੀ ਸੁਣਾਉਣ ਲੱਗਾ ਸੀ ਸਰ, ਮੈਂ ਹੱਡ ਬੀਤੀ ਦੱਸਦਾ ਜੀ। ਮੈਂ ਇਸ ਤਰ੍ਹਾਂ ਵਿਜ਼ਿਟ ਕਰਾ ਰਿਹਾ ਸੀ ਤੇ ਸਰ ਸਰਦਾਰ ਸਾਹਿਬ ਆਏ, ਨਵੀਂ ਸ਼ਾਦੀ ਹੋਈ ਸੀ, ਤੇ ਮੈਂ ਬਰੀਫ ਕਰ ਰਿਹਾ ਸ਼ਾਹਜਹਾਂ ਨੇ ਇਹ ਬਣਵਾਇਆ, ਸ਼ਾਹਜਹਾਂ ਨੇ ਬੇਗਮ ਮੁਮਤਾਜ਼ ਵਾਸਤੇ ਨੌਲੱਖਾ ਬਣਵਾਤਾ, ਤੇ ਉਹਨਾਂ ਦੀ ਆਪਸ ਲੜਾਈ ਹੋ ਗਈ, ਆਪਸ ਝਗੜਾ ਹੋ ਗਿਆ। ਹੁਣ ਮੈਨੂੰ ਨਹੀਂ ਪਤਾ, ਮੈਂ ਤੇ ਇੱਧਰ ਮੂੰਹ ਕਰਕੇ ਦੱਸੀ ਜਾ ਰਿਹਾ, ਹੁਣ ਪਿੱਛੇ ਕੀ ਹੋ ਰਿਹਾ ਮੈਨੂੰ ਨਹੀਂ ਪਤਾ। ਹੁਣ ਸਰਦਾਰ ਸਾਹਿਬ ਨੇ ਇੱਥੋਂ ਫੜਿਆ ਮੇਰੇ ਬਾਂਹ 'ਚੋਂ, ਕਹਿੰਦੇ ਹਟਦਾ ਨਹੀਂ, ਬੜਾ ਜ਼ੋਰ ਦਾ ਖਿੱਚਿਆ। ਮੈਂ ਡਰ ਗਿਆ, ਮੇਰਾ ਪ੍ਰੋਫੈਸ਼ਨਲ ਇਸ ਮੈਂ ਕੋਈ ਗੈਰ ਇਖਲਾਕੀ ਗੱਲ ਨਹੀਂ, ਕੋਈ ਡਰ ਗਿਆ ਮੈਂ, ਤੂੰ ਹਟਣਾ ਨਹੀਂ, ਮੈਂ ਕੁੱਟ ਲੋ ਬਣਾ ਦੇਣਾ ਮੈਂ। ਉਹ ਕਈ ਜਨਾਨੀਆਂ ਅੱਛਾ, ਮੈਂ ਚੁੱਪ ਕਰ। ਅੱਛਾ, ਐਕਚੁਅਲ ਗੁੱਸੇ 'ਚ, ਇਹ ਨਹੀਂ ਕਿ ਮਜ਼ਾਕ, ਐਕਚੁਅਲ ਗੁੱਸੇ। ਮੈਂ ਥੋੜਾ ਜਿਹਾ ਅੱਗੇ ਗਿਆ ਨਾ, ਮੈਂ ਕਿਹਾ ਯਾਰ ਹੁਣ ਮੈਂ ਕੀ ਕਰਾਂ। ਹੁਣ ਉਹ ਸਰਦਾਰ ਨੇ ਭਾਜੀ ਬਦਲਾ ਕੀ ਕਰਾਂ। ਅੱਛਾ ਭਾਜੀ, ਹੋਰ ਕੀ ਸ਼ਾਹਜਹਾਂ ਨੇ ਬਣਾ ਕੇ ਦਿੱਤਾ ਸੀ ਬੇਗਮ ਨੂੰ, ਹੋਰ ਕੀ। ਹੁਣ ਮੈਨੂੰ ਉੱਥੇ ਸਮਝ ਆਈ ਕਿ ਅਸਲ ਗੱਲ ਕੀ। ਅੱਛਾ, ਮੈਂ ਜਦੋਂ ਉੱਥੇ ਗਿਆ ਤੇ ਮੈਂ ਦੱਸਿਆ ਜੀ ਇਹ ਬੇਗਮ ਮੁਮਤਾਜ਼ ਜਿਹੜੀ ਸੀ ਨਾ, ਅਸਲ ਨਾਂ ਸੀ ਅਰਜੁਮਨ ਬਾਨੋ, ਤੇ ਇਹ ਨਾ ਪਹਿਲੀ ਸੀ ਤੇ ਨਾ ਆਖਰੀ ਸੀ, ਇਹ ਤੀਸਰੀ ਬੀਵੀ ਸੀ। ਹੁਣ ਸਰਦਾਰ ਸਾਹਿਬ ਕਹਿੰਦੇ ਨੇ ਭਲੀਏ ਮੈਂ 2 ਵਿਆਹ ਹੋਰ ਕਟਕਾਉਣੇ ਆ, ਤੇ ਮੈਂ ਮਹਿਲ ਬਣਵਾ ਦੇਣਾ, ਚੱਲ ਨਾਲ ਤੇਰੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ 2 ਹੋਰ ਕਰਨੇ, 2 ਮੈਂ ਵਿਆਹ ਹੋਰ ਕਰ ਲਾਂ, ਤੇ ਉਹ ਤੀਜੀ ਨੂੰ ਬਣਵਾ ਕੇ ਦੇਣੇ ਆ। ਇਹ ਸਰ ਚਿੱਤਰਕਾਰੀ ਦਾ ਕੰਮ ਆ, ਇਹਦੇ ਵਿੱਚ ਫੂਡ ਕਲਰ ਵੀ ਇਸਤੇਮਾਲ ਕੀਤਾ ਗਿਆ, ਗੋਲਡ ਵਾਟਰ ਵੀ ਇਸਤੇਮਾਲ ਕੀਤਾ ਗਿਆ ਜੀ। ਤੇ ਇਹ ਕੁਛ ਮਾਨ ਪੈ ਗਈਆਂ ਨੇ। ਇਹ ਇੱਕ ਪੇਂਟਿੰਗ ਹੈ ਬੜੀ ਸ਼ਾਨਦਾਰ, ਇੱਥੇ ਤਸ਼ਰੀਫ ਲਿਆਓ। ਇਹਦੇ 'ਚ ਕਾਸੀ ਕੀਤੀ ਗਈ ਹੈ, ਸ਼ਾਹੀ ਖਵਾਤੀਨ ਵੀ ਮਹਿਫਿਲ ਮੌਸੀਕੀ ਤੋਂ ਮਹਿਜ਼ੂਜ਼ ਹੁੰਦੀਆਂ ਸਨ, ਉਹ ਵੀ ਮੌਸੀਕੀ ਸੁਣਦੀਆਂ ਸਨ। ਹਾਂਜੀ ਸਰ। ਅੱਛਾ ਜੀ, ਅਸੀਂ ਸਤ੍ਹਾ ਜ਼ਮੀਨ ਤੋਂ 17 ਮੀਟਰ ਹਾਈਟ 'ਤੇ। ਅੱਛਾ, ਤੇ 3 ਮੰਜ਼ਲਾ ਇਮਾਰਤਾਂ ਦੀ ਛੱਤਾਂ 'ਤੇ। ਇੱਥੇ ਦਰਿਆ ਰਾਵੀ ਸੀ, ਜਿਹੜਾ ਮੈਂ ਤੁਹਾਨੂੰ ਉੱਥੇ ਗੱਡੀ ਬੈਠੇ ਦੱਸਿਆ, ਜਿਹੜਾ ਦਰਿਆ ਰਾਵੀ ਡਾਇਵਰਟ ਕਰਵਾਇਆ। ਤੇ ਇਹ ਵਾਲੀ ਦੀਵਾਰ ਜਿਹੜੀ ਸਾਹਮਣੇ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਗਈ ਦੀਵਾਰ ਹੈ, ਦਿਫਾਹੀ ਦੀਵਾਰ ਹੈ।
ਇਹ 1818 ਚ ਬਣਵਾਈ ਗਈ ਸੀ। 54 ਫੁੱਟ ਦੀ ਹਾਈਟ ਆ, 13 ਫੁੱਟ ਚੌੜਾਈ ਆ। ਜੰਗ ਦੇ ਦੌਰਾਨ ਇਹਦੇ ਉੱਤੇ ਐਮੂਨੀਸ਼ਨ ਸਪਲਾਈ ਦਿੱਤਾ ਜਾਂਦਾ ਸੀ। ਇਹ ਉੱਤੇ ਤੁਸੀਂ ਦੇਖੋ ਉਹ ਸਾਹਮਣੇ ਤੁਹਾਨੂੰ ਵੱਡਾ ਮੋਰਚਾ ਵੀ ਨਜ਼ਰ ਆਏਗਾ। ਇੱਕ ਮੋਰਚਾ ਉਹ ਕੋਨੇ ਤੇ ਆ, ਦੋ ਮੋਰਚੇ ਇਸ ਪਾਸੇ ਨੇ, ਤੇ ਇਹ ਛੋਟੀ ਦੀਵਾਰ ਦੇ ਵਿੱਚ ਸੁਰਾਖ ਰੱਖੇ ਗਏ ਨੇ ਤੀਰਅੰਦਾਜ਼ੀ ਵਾਈਪਨ ਵਾਸਤੇ, ਤੇ ਦੀਵਾਰ ਦੇ ਵਿੱਚ ਕੱਟ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਇਹ ਤੋਪਾਂ ਵਾਸਤੇ। ਤੇ ਇਹ ਜਿਹੜੀਆਂ ਮਮਟੀਆਂ ਬਣਾਈਆਂ ਗਈਆਂ ਨੇ ਇਹ ਦੀਵਾਰ ਦੇ ਉੱਤੇ, ਇਹ ਮਮਟੀਆਂ ਇਹ ਦੀਵਾਰ ਦੇ ਤਿੰਨ ਤਰਫਾ ਦਫਾ ਵਾਸਤੇ ਨੇ। ਅਗਰ ਆ ਗਏ ਨੇ ਤੇ ਦੀਵਾਰ ਤੇ ਚੜਨ ਲੱਗੇ ਤੇ ਇੱਥੋਂ ਦਫਾ ਕੀਤਾ ਜਾ ਸਕੇ ਦੀਵਾਰ ਦਾ। ਅੱਛਾ ਹਾਂਜੀ, ਇਹ ਜਿਹੜਾ ਨਾ ਇਹ ਮਾਬਤਕਾਰੀ ਦਾ ਕੰਮ ਕਲਾਂਦਾ, ਇਹ ਤਾਂ ਰੈਨੋਵੇਟਡ ਆ। ਇਹ ਦਰਮਿਆਨ 'ਚ ਸੁਰਾਖ ਤੰਗ ਆ, 90 ਡਿਗਰੀ ਨਾਲ ਜਦੋਂ ਹਵਾ ਆਉਂਦੀ ਹੈ ਤਾਂ ਠੰਡੀ ਹੋ ਜਾਂਦੀ ਹੈ ਇਹਦੇ 'ਚ, ਇਹਨਾਂ ਦਾ ਕੂਲਿੰਗ ਸਿਸਟਮ ਹੈ। ਤੇ ਇਹ ਸਾਰਾ ਫਰੈਸਕੋ ਦਾ ਕੰਮ ਇਹ ਵਾਲਾ। ਇਹ ਅੰਦਰੂਨ ਲਾਹੌਰ ਇੱਕ ਮਸਜਿਦ ਹੈ ਵਜ਼ੀਰ ਖਾਨ, ਉਹ ਤੁਸੀਂ ਵੇਖੋ ਉਹਦੇ 'ਚ ਬਹੁਤ ਜ਼ਿਆਦਾ ਹੈ ਦਿੱਲੀ ਗੇਟ ਦੇ ਨਾਲ। ਤੇ ਇਹ ਫਰੈਸਕੋ ਦਾ ਕੰਮ ਜਿਹੜਾ ਹੈ ਇਹ ਇਲਮੁਦੀਨ ਅੰਸਾਰੀ, ਜਿਹੜੇ ਮੈਂ ਤੁਹਾਨੂੰ ਦੱਸਾਂ ਸ਼ਾਹਜਹਾਂ ਦੇ ਤਾਮੀਰਾਤੀ ਮੁਸ਼ੀਰ ਸਨ ਤੇ ਹਕੀਮ ਵੀ ਸਨ, ਉਹਨਾਂ ਦੀ ਸੁਪਰਵੀਜ਼ਨ 'ਚ ਬਹੁਤ ਜ਼ਿਆਦਾ ਕੰਮ ਹੋਇਆ ਜੀ। ਇਹ ਫਾਇਰ ਹਾਊਸ ਨੂੰ ਵੇਖ ਲੈਣਾ ਇਹ ਸੇਮ ਉਹੀ ਹੈ ਜਿਸ ਹਵਾ ਵਾਸਤੇ। ਜੀ ਜੀ। ਅੱਛਾ ਜੀ, ਤੁਸੀਂ ਜ਼ਰਾ ਇੱਥੇ ਤਸ਼ਰੀਫ ਲਿਆਓ ਸਰ ਇੱਥੇ ਤਸ਼ਰੀਫ ਲਿਆਓ। ਜਿੰਨਾ ਹਨੇਰਾ ਹੋਏਗਾ ਨਾ ਇਹਦੀ ਖੂਬਸੂਰਤੀ 'ਚ ਇਜ਼ਾਫਾ ਹੋ ਜਾਏਗਾ। ਇਹ ਰਿਫਲੈਕਸ਼ਨ ਸੀ। ਇਹ ਸ਼ਾਹਜਹਾਂ ਨੇ ਤੋੜ ਕੇ ਲਿਆ ਕੇ ਦੇਣੇ ਸਨ ਚੰਨ ਸਿਤਾਰੇ, ਉਹਨਾਂ ਨੇ ਇੱਥੇ ਹੀ ਦਿਖਾਤੇ। ਵਾਹ ਵਾਹ ਵਾਹ। ਅੱਛਾ ਜੀ, ਇਹ ਬੈਡਰੂਮ ਸੀ ਜੀ ਜ਼ਿਲ੍ਹੇ ਇਲਾਹੀ ਦਾ ਜੀ। ਵਾਹ ਜੀ ਵਾਹ। ਇਹ ਇਹ ਨਿਸਬਤਨ ਥੋੜਾ ਜਿਹਾ ਵੱਡਾ ਰੱਖਿਆ ਗਿਆ ਕਿਉਂਕਿ ਫੌਕੀਅਤ ਦਿੱਤੀ ਜਾਂਦੀ ਸੀ ਜ਼ਿਲ੍ਹੇ ਇਲਾਹੀ। ਉਦੋਂ ਇੱਕ ਮਸ਼ਾਲ ਰੋਸ਼ਨ ਕੀਤੀ ਜਾਂਦੀ ਸੀ ਜਿਹਦੀ ਰਿਫਲੈਕਸ਼ਨ ਨਾਲ ਮਹਿਲ ਰੋਸ਼ਨ, ਕੋਈ ਤੇ ਉੱਥੋਂ ਰਿਫਲੈਕਸ਼ਨ ਤੇ ਰੋਸ਼ਨੀ ਵਾਸਤੇ ਮਸ਼ਾਲਾਂ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਇਹ ਉਹੀ ਮਿਸਾਲ ਸੀ ਜਿਹਦੇ ਬਾਰੇ ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਮੁੱਲਾਂ ਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਨਿਤ। ਬਿਲਕੁਲ, ਮੈਂ ਦੱਸ ਰਿਹਾ ਸੀ ਇੱਕ ਤੇ ਥੱਲੇ ਪਰੀ ਮਹਿਲ ਵਾਸਤੇ, ਇੱਕ ਬਾਲਾਖਾਨਾ ਵਾਸਤੇ। ਇਹ ਫਿਰ ਇਹਦੇ ਅੰਦਰ ਕੀ ਐਕਸਟਰਾ ਸਿੱਖ ਦਾ ਹੋਰ ਦੱਸਿਆ ਗਿਆ ਜੀ? ਉੱਤੇ ਮਹਿਲ ਜਿਹੜਾ ਸੀ, ਉੱਪਰ ਵਾਲਾ ਮਹਿਲ ਜੀ। ਇਹ ਬਾਲਾਖਾਨਾ ਜਿਹੜਾ ਨਾ ਸਿੱਖ ਤੌਰ ਦਾ ਸੀ। ਇਹ ਦੱਸਿਆ ਜਾਂਦਾ ਇੱਕ ਰਿਵਾਇਤ ਦੇ ਮੁਤਾਬਕ ਕਿ ਇਹਦੇ 'ਚ ਨਾ ਸਾਰਾ ਗੋਲਡ ਵਾਟਰ ਇਸਤੇਮਾਲ ਕੀਤਾ ਗਿਆ ਸੀ। ਹੁਣ ਵੱਲਾ ਆਲਮ ਬਿਸਵਾਬ ਉਹ ਹੈ ਨਹੀਂ ਹੈ ਕਿਉਂਕਿ ਸਰਦਾਰਾਂ ਦਾ 73 ਸਾਲ ਦਾ ਦੌਰਾਨੀਆ, ਫਿਰ 100 ਸਾਲ ਅੰਗਰੇਜ਼ ਰਹੇ ਨੇ, ਕੋਈ 70-73 ਸਾਲ ਸਾਨੂੰ ਵੀ ਹੋ ਚੱਲੇ ਨੇ। ਹੁਣ ਵੱਲਾ ਆਲਮ ਬਿਸਵਾਬ ਉਹ ਹੈ ਨਹੀਂ।